ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ। ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਬਿਰਦੀ, ਕਰੋਵਾ, ਸਤਰਾਮ ਸਿੰਘ ਸ਼ੇਰਗਿਰ ਸਰਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਪ੍ਰੈਜ਼ੀਡੈਂਟ ਰੇਸ਼ਮ ਸਿੰਘ ਨਿੱਜਰ, ਜੁਬਾ ਸਿਟੀ, ਗਰਮੇਲ ਲਿੱਦੜ, ਜਸਵੰਤ ਸਿੰਘ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਸਿੰਘ, ਬਿਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ, ਸਨੋਜੇ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159905003। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਹੁਣ ਪੋਲੀਟੀਸ਼ਨਾਂ ਦੀ। ਸਿੰਘ ਫਸਣੇ ਸ਼ੁਰੂ ਹੋ ਗਏ ਆ। ਜੋਗੀ ਤੇ ਕੇਜਰੀਵਾਲ ਟਵਿੱਟਰ ਤੇ ਭਿੜ ਪਏ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਵੀ ਸਿਖਰਾਂ ਦੇ ਉੱਤੇ ਆ ਇਸ ਵੇਲੇ। ਹਾਲਾਂਕਿ ਜਿਹੜੀ ਉੱਥੋਂ ਦੀ ਰਾਜਨੀਤੀ ਆ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਜੇ ਤੁਸੀਂ ਉਹਨੂੰ ਸਮਝਣਾ ਤੇ ਤੁਹਾਨੂੰ ਬਹੁਤ ਡੀਪਲੀ ਜਾਣਾ ਪਊਗਾ। ਇੱਕ ਪਾਸੇ ਤਾਂ RSS ਦਾ ਜ਼ੋਰ ਲੱਗਿਆ ਹੋਇਆ ਹੈ ਕਿ ਯੋਗੀ ਹਰ ਹਾਲਤ ਦੇ ਵਿੱਚ ਉੱਥੇ ਵਾਪਸ ਆਵੇ। ਦੂਜੇ ਪਾਸੇ ਜਿਹੜੇ ਦਿੱਲੀ ਆ ਉਹ ਨਹੀਂ ਚਾਹੁੰਦੀ ਕਿ ਯੋਗੀ ਵਾਪਸ ਆਵੇ। ਪਾਰਲੀਮੈਂਟ ਦੇ ਵਿੱਚ ਜਿਹੜਾ ਮਜ਼ਦੂਰਾਂ ਦਾ ਮਸਲਾ ਉਠਾਉਣਾ ਵੀ ਕਰੋਨਾ ਕਾਲ ਦੇ ਦੌਰਾਨ ਇਹ ਮਜ਼ਦੂਰ ਕਿਵੇਂ ਸੜਕਾਂ ਦੇ ਉੱਤੇ ਗਏ, ਚਾਹੇ ਹੋਰ ਰੂਪ ਚ ਉਠਾਇਆ ਗਿਆ, ਪਰ ਇਹ ਸਭ ਨੂੰ ਪਤਾ ਹੈ ਕਿ ਕਰੋੜਾਂ ਮਜ਼ਦੂਰ ਜਿਹੜੇ ਸੀਗੇ ਉਹ ਉੱਤਰ ਪ੍ਰਦੇਸ਼ ਦੇ ਸੀਗੇ, ਜਿਹੜੇ ਵੱਖ-ਵੱਖ ਸੂਬਿਆਂ ਤੋਂ ਗਏ ਸੀਗੇ। ਇਹ ਉਸ ਸਮੇਂ ਦੇ ਉੱਤੇ ਉਠਾਇਆ ਗਿਆ ਇਹ ਮਸਲਾ। ਔਰ ਇਹ ਮਸਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀ ਉਲਝਾ ਲਿਆ ਗਿਆ। ਪਹਿਲਾਂ ਤਾਂ ਜਿਹੜੇ ਯੋਗੀ ਆ ਉਹਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਬੋਲਿਆ, ਅੱਗੋਂ ਉਹਨੇ ਫਿਰ ਜਵਾਬ ਜਿਹੜਾ ਉਹ ਦਿੱਤਾ। ਜਿਹੜਾ ਇੱਥੇ ਗੋਆ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦਾ ਮੁਕਾਬਲਾ ਕਰਨਾ ਉਹਨਾਂ ਲਈ ਜ਼ਰੂਰੀ ਹੋ ਗਿਆ, ਕਿਉਂਕਿ ਭਾਜਪਾ ਨੇਤਾਵਾਂ ਨੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ। ਔਰ ਇਹ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੇਜਰੀਵਾਲ ਦੇ ਉੱਤੇ 2020 ਦੇ ਵਿੱਚ ਕਰੋਨਾ ਦੇ ਸਿਖਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਛੱਡਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ, ਜਦੋਂ ਆਵਾਜਾਈ ਤੇ ਪਾਬੰਦੀ ਸੀ। ਕੇਜਰੀਵਾਲ ਨੂੰ ਗਦਾਰ ਕਰਾਰ ਦਿੰਦਿਆਂ ਆਦਿੱਤਿਆਨਾਥ ਨੇ ਇਹ ਦਲੀਲ ਦਿੱਤੀ ਕਿ ਆਪ ਸਰਕਾਰ ਦੀ ਬੇਰੁਖੀ ਕਰਕੇ ਪ੍ਰਵਾਸੀ ਅੱਧੀ ਰਾਤ ਨੂੰ ਯੂਪੀ ਸਰਹੱਦ ਤੇ ਫਸੇ ਹੋਏ ਸੀਗੇ। ਯੋਗੀ ਨੇ ਜਿਹੜਾ ਟਵੀਟ ਕੀਤਾ, ਉਹਦੀ ਸ਼ਬਦਾਵਲੀ ਜਿਹੜੀ ਸੀਗੀ ਉਹ ਇਸ ਟਾਈਪ ਦੀ ਸੀਗੀ ਜਿਵੇਂ ਗਲੀ ਦੇ ਵਿੱਚ ਕੋਈ ਫਿਰਦਾ ਵਿਅਕਤੀ ਹੁੰਦਾ। ਸੁਣੋ ਕੇਜਰੀਵਾਲ, ਇਸ ਤਰੀਕੇ ਦੇ ਨਾਲ ਉਹਨੇ ਇਹਦੀ ਟਵੀਟ ਦੀ ਸ਼ੁਰੂਆਤ ਜਿਹੜੀ ਉਹ ਕੀਤੀ। ਤੇ ਉਸੇ ਤਰੀਕੇ ਦੇ ਨਾਲ ਮੁੜ ਕੇ ਉਹਨੂੰ ਜਵਾਬ ਜਿਹੜਾ ਅਰਵਿੰਦ ਕੇਜਰੀਵਾਲ ਨੇ ਦਿੱਤਾ ਕਿ ਸੁਣੋ ਯੋਗੀ, ਤੁਸੀਂ ਇਹ ਰਹਿਣ ਦਿਓ, ਜਦੋਂ ਯੂਪੀ ਦੇ ਲੋਕਾਂ ਦੀਆਂ ਲਾਸ਼ਾਂ ਗੰਗਾ ਨਦੀ ਦੇ ਵਿੱਚ ਵਹਿ ਰਹੀਆਂ ਸੀ ਤਾਂ ਤੁਸੀਂ ਕਰੋੜਾਂ ਰੁਪਏ ਖਰਚ ਕੇ ਝੂਠ ਲੋਕਾਂ ਨੂੰ ਬੋਲਣ ਲਈ ਇਸ਼ਤਿਹਾਰ ਦੇ ਰਹੇ ਸੀਗੇ। ਅਰਵਿੰਦ ਕੇਜਰੀਵਾਲ ਨੇ ਹਾਲਾਂਕਿ ਇਹ ਵੀ ਕਿਹਾ ਕਿ ਉਹ ਵਿਵਾਦ ਨੂੰ ਵਧਾਉਣਾ ਨਹੀਂ ਚਾਹੁੰਦੇ। ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਯੋਗੀ ਵੱਲੋਂ ਟਵੀਟ ਦੇ ਵਿੱਚ ਵਰਤੀ ਭਾਸ਼ਾ ਦੇ ਉੱਤੇ ਸਵਾਲ ਉਠਾਏ। ਆਪ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਆਦਿੱਤਿਆਨਾਥ ਦੇ ਵੱਲੋਂ ਲਾਏ ਦੋਸ਼ਾਂ ਦਾ ਸਮਰਥਨ ਕਰਦਿਆਂ ਯੂਪੀ ਦੇ ਮੰਤਰੀ ਤੇ ਭਾਜਪਾ ਨੇਤਾ ਸਿਧਾਰਥਨਾਥ ਸਿੰਘ ਨੇ ਕਿਹਾ ਕਿ ਉਹਨੇ ਹਕੀਕਤ ਬਿਆਨੀ ਹੈ। ਇਹ ਟਵਿੱਟਰ ਜੰਗ ਜਿਹੜੀ ਹੈ, ਟਵਿੱਟਰ ਦੀ ਵਾਰ ਜਿਹੜੀ ਸ਼ੁਰੂ ਹੋਈ ਆ, ਇਹਦੇ ਵਿੱਚ ਇਉਂ ਲੱਗਦਾ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਦਿੱਲੀ ਨੇ ਜਾਣਬੁੱਝ ਕੇ ਇਹ ਮਸਲਾ ਉਠਾ ਦਿੱਤਾ। ਅੱਛਾ, ਫਸੂ ਇਹਦੇ ਵਿੱਚ ਯੋਗੀ, ਉੱਥੋਂ ਉਧਰੋਂ ਉਹਨੇ ਟਵਿੱਟਰ ਦੇ ਉੱਤੇ ਜਿਹੜੀ ਜੰਗ ਹੈ ਉਹ ਸ਼ੁਰੂ ਕਰ ਲਈ ਅਰਵਿੰਦ ਕੇਜਰੀਵਾਲ ਦੇ ਨਾਲ। ਔਰ ਇਹਦੇ ਵਿੱਚ ਜਿਹੜਾ ਮਸਲਾ ਉੱਭਰ ਪਿਆ ਉਹ ਮਜ਼ਦੂਰਾਂ ਵਾਲਾ ਉੱਭਰ ਪਿਆ। ਔਰ ਸਭ ਨੂੰ ਪਤਾ ਹੈ ਕਿ ਪੈਦਲ ਤੁਰੇ ਜਾਂਦੇ ਮਜ਼ਦੂਰਾਂ ਵਾਲੀਆਂ ਖਬਰਾਂ ਨੇ ਉਦੋਂ ਵਿਸ਼ਵ ਭਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਹੈਡਲਾਈਨਸ ਬਣਾਈਆਂ ਸਨ। ਔਰ ਉਹ ਹੈਡਲਾਈਨਸ ਦਾ ਚਰਚਾ ਦੁਨੀਆ ਭਰ ਦੇ ਮੀਡੀਆ ਅਦਾਰਿਆਂ ਨੇ ਕੀਤਾ ਸੀ ਕਿ ਕਿਵੇਂ ਇਹ ਲੋਕ ਡਰਦੇ ਮਾਰੇ ਨੰਗੇ ਪੈਰੀ ਆਪਣੇ ਘਰਾਂ ਵੱਲ ਨੂੰ ਹੋ ਤੁਰੇ
ਸਨ, ਕਿਉਂਕਿ ਲੋਕ ਕਰਫਿਊ ਕਰਕੇ ਅੰਦਰ ਸਨ। ਪੰਜਾਬ ਦੇ ਵਿੱਚ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਕਲ ਕੇ ਹਾਈਵੇ ਦੇ ਉੱਤੇ ਜਾ ਕੇ ਇਹਨਾਂ ਨੂੰ ਪਾਣੀ ਰੋਟੀ ਵਗੈਰਾ ਦਿੰਦੇ ਰਹੇ, ਪਰ ਦਹਿਸ਼ਤ ਇੰਨੀ ਸੀ ਇਹ ਰੁਕੇ ਨਹੀਂ। ਕਿੰਨੇ ਲੋਕ ਰਸਤੇ ਦੇ ਵਿੱਚ ਉਸ ਵੇਲੇ ਮਰ ਗਏ। ਬਾਅਦ ਦੇ ਵਿੱਚ ਜਦੋਂ ਕਰੋਨਾ ਕਾਲ ਦੇ ਦੌਰਾਨ ਲਾਸ਼ਾਂ ਦੀ ਗੱਲ ਆਈ ਤਾਂ ਗੰਗਾ ਕੰਢੇ ਸੁੱਟ ਦਿੱਤੀਆਂ। ਗਰੀਬ ਸਨ, ਉਹ ਅੰਤਮ ਸੰਸਕਾਰ ਨਹੀਂ ਸਨ ਕਰ ਸਕਦੇ, ਤੇ ਫਿਰ ਰੇਤਾ ਦੇ ਵਿੱਚੋਂ ਕਿਵੇਂ ਲਾਸ਼ਾਂ ਉੱਪਰ ਆਈਆਂ, ਉਹ ਲੋਕਾਂ ਨੂੰ ਕੁਝ ਵੀ ਨਹੀਂ ਭੁੱਲਿਆ। ਹੈਰਾਨਗੀ ਵਾਲੀ ਗੱਲ ਇਹ ਆ ਕਿ ਯੋਗੀ ਆਦਿੱਤਿਆਨਾਥ ਖੁਦ ਨੂੰ ਇੱਕ ਬਹੁਤ ਵੱਡੇ ਆਗੂ ਵਜੋਂ ਪ੍ਰੋਜੈਕਟ ਇਸ ਤਰੀਕੇ ਨਾਲ ਕਰ ਰਿਹਾ ਕਿ ਜਿੰਨੀ ਡਿਵੈਲਪਮੈਂਟ ਉਹਨੇ ਕਰਾਈ ਆ ਪਹਿਲਾਂ ਕਦੀ ਉੱਤਰ ਪ੍ਰਦੇਸ਼ ਦੇ ਵਿੱਚ ਹੋਈ ਨਹੀਂ। ਜੀ ਬਹੁਤ ਕੁਝ ਹੋਇਆ ਜੀ, ਹੁਣ ਬਹੁਤ ਕੁਝ ਸ਼ੋਅ ਕਰਨਗੇ ਅੱਗੇ। ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਵਾਅਦੇ ਤੇ ਵਾਅਦੇ ਜਾਰੀ ਹੋ ਰਹੇ ਆ, ਪੂਰਾ ਤੇ ਕੋਈ ਨਹੀਂ ਹੁੰਦਾ। ਦੇਖੋ ਸਭ ਕੁੱਦ ਰਹੇ ਆ, ਕਿਤਾਬਾਂ ਲੈ ਕੇ ਲਿਖੀਆਂ ਹੋਈਆਂ। ਭਾਰਤੀ ਜਨਤਾ ਪਾਰਟੀ ਤੇ ਉਹਦੇ ਗੱਠਜੋੜ ਨੇ ਕੱਲ ਵਾਅਦੇ ਕੀਤੇ। ਉਧਰ ਜਿਹੜੇ ਨਵੇਂ ਸਿਆਸੀ ਆਗੂ ਬਣੇ, ਬਲਵੀਰ ਸਿੰਘ ਰਾਜੇਵਾਲ ਦੀ ਪਾਰਟੀ ਨੇ ਵੀ ਵਾਅਦੇ ਕੀਤੇ। ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਸੰਯੁਕਤ ਤੇ ਪੰਜਾਬ ਲੋਕ ਕਾਂਗਰਸ ਦੇ ਉੱਤੇ ਆਧਾਰਿਤ ਸਿਆਸੀ ਗੱਠਜੋੜ ਨੇ 11 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ। ਇਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਪਿੰਡਾਂ ਦੇ ਵਿੱਚ ਸਿਹਤ, ਸਿੱਖਿਆ, ਖੇਡਾਂ ਨੂੰ ਵਿਕਸਿਤ ਕਰਨ ਦੇ ਲਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਉੱਤੇ ਖੇਡਾਂ ਦੇ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਗੱਠਜੋੜ ਨੇ ਦਿਹਾਤੀ ਖੇਤਰ ਦੇ ਲੋਕਾਂ ਮੂਹਰੇ ਵਾਅਦਿਆਂ ਦੀ ਝੜੀ ਲਾਉਂਦਿਆਂ ਹੋਇਆ ਸੂਬੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਸਹੂਲਤਾਂ ਦੇਣ ਦਾ ਵਾਅਦਾ ਇਹਦੇ ਵਿੱਚ ਕੀਤਾ ਗਿਆ। ਔਰ ਇਹ ਵਾਅਦੇ ਕਰਦਿਆਂ ਹੋਇਆ ਆਖਿਆ ਗਿਆ ਕਿ 6000 ਰੁਪਏ ਹਰ ਸਾਲ ਵਿੱਤੀ ਮਦਦ ਦਿੱਤੀ ਜਾਊਗੀ। ਖੇਤੀਬਾੜੀ ਨੂੰ ਚਿਰ ਸਥਾਈ ਤੇ ਟਿਕਾਊ ਬਣਾਉਣ ਦੇ ਵਾਸਤੇ ਜਿਹੜੀ ਆਰਗੈਨਿਕ ਖੇਤੀ ਆ ਉਹਨੂੰ ਪ੍ਰਫੁੱਲਤ ਕੀਤਾ ਜਾਊਗਾ। ਖੇਤੀ ਨੂੰ ਵਿਕਸਿਤ ਕਰਨ ਲਈ ਨਵੀਂ ਖੇਤੀਬਾੜੀ ਯੂਨੀਵਰਸਿਟੀ ਖੋਲਣ ਤੇ ਖੇਤੀ ਵਿਕਾਸ ਕੇਂਦਰਾਂ 'ਚ ਸਿਖਲਾਈ ਦੇਣ ਦੀ ਗੱਲ ਆਖੀ ਗਈ ਆ। ਵਾਅਦੇ ਨੇ, ਵਾਅਦਾ ਕਰਨ ਤੋਂ ਕਿਹਨੇ ਰੋਕਣਾ? ਪਹਿਲੀਆਂ ਯੂਨੀਵਰਸਿਟੀਆਂ ਤਾਂ ਚੱਲਦੀਆਂ ਨਹੀਂ, ਉਹਨਾਂ ਦੀਆਂ ਗ੍ਰਾਂਟਾਂ ਦੇ ਉੱਤੇ ਤਾਂ ਕੁਹਾੜਾ ਫੇਰੀ ਜਾਂਦੇ। ਨਵੀਆਂ ਯੂਨੀਵਰਸਿਟੀਆਂ ਦੇ ਵਾਅਦੇ ਨੇ। ਤੇ ਨਵੀਂ ਬਣੀ ਪਾਰਟੀ ਸੰਯੁਕਤ ਸਮਾਜ ਮੋਰਚੇ ਨੇ ਵੀ ਆਪਣਾ ਜਿਹੜਾ ਇਕਰਾਰਨਾਮਾ ਜਾਰੀ ਕੀਤਾ। ਬਲਵੀਰ ਸਿੰਘ ਰਾਜੇਵਾਲ, ਪ੍ਰੋਫੈਸਰ ਮਨਜੀਤ ਸਿੰਘ ਨੇ ਇਹ ਇਕਰਾਰਨਾਮਾ ਜਾਰੀ ਕਰਦਿਆਂ ਹੋਇਆ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਕਿ ਰਵਾਇਤੀ ਪਾਰਟੀਆਂ ਦੇ ਵੱਲੋਂ ਪੰਜਾਬ ਦੀ ਕੀਤੀ ਤਬਾਹੀ ਦਾ ਹਿਸਾਬ ਲਿਆ ਜਾਊਗਾ। ਤਬਾਹੀ ਕੰਢੇ ਪੁੱਜੇ ਪੰਜਾਬ ਨੂੰ ਮੁੜ ਕੇ ਸੁਰਜੀਤ ਕਰਨ ਦੇ ਫੈਸਲੇ ਜਿਹੜੇ ਨੇ ਉਹ ਮੁੱਖ ਤੌਰ ਦੇ ਉੱਤੇ ਕੀਤੇ ਜਾਣਗੇ ਕਿਸਾਨੀ ਨੂੰ ਜਿਹੜਾ ਉਹ ਲੈ ਕੇ। ਔਰ ਇਹ ਵੀ ਆਖਿਆ ਗਿਆ ਇਹਦੇ ਵਿੱਚ ਕੁਝ ਹੈਰਾਨ ਕਰ ਦੇਣ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਸੀਗੀਆਂ ਜੀ। ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਸੀਗੀਆਂ ਉਹ ਇਹ ਨੇ ਕਿ ਇਹ ਕਿਹਾ ਗਿਆ ਕਿ ਅਸੀਂ ਜਿਹੜੇ ਨੈਸ਼ਨਲ ਟੋਲ ਨੇ ਉਥੋਂ ਜਿਹੜਾ ਟੋਲ ਚੁੱਕ ਲਵਾਂਗੇ। ਹੁਣ ਸਵਾਲ ਵੱਡਾ ਇਹ ਆ ਕਿ ਉਹ ਤਾਂ ਤੁਹਾਡੇ ਹੱਥ ਵੱਸ ਨਹੀਂ ਆ। ਉਥੋਂ ਤੁਸੀਂ ਟੋਲ ਕਿਵੇਂ ਚੁੱਕ ਸਕਦੇ ਹੋ? ਨੈਸ਼ਨਲ ਹਾਈਵੇ ਤੋਂ ਟੋਲ ਚੁੱਕਿਆ ਨਹੀਂ ਜਾ ਸਕਦਾ, ਉਹ ਸੈਂਟਰ ਗਵਰਨਮੈਂਟ ਦੇ ਹੱਥ ਦੇ ਵਿੱਚ ਹੈ। ਦੂਜੀ ਗੱਲ ਜਿਹੜਾ ਇਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਪਾਕਿਸਤਾਨ ਦੇ ਨਾਲ ਜਿਹੜੇ ਬਾਰਡਰ ਦੇ ਰਾਹੀਂ ਵਪਾਰ ਖੋਲ ਲਾਂਗੇ। ਹੁਣ ਜਿਹੜਾ ਬਾਰਡਰ ਦੇ ਰਾਹੀਂ ਵਪਾਰ ਖੋਲਣਾ ਉਹ ਤਾਂ ਸੂਬੇ ਦੇ ਹੱਥ ਦੇ ਵਿੱਚ ਨਹੀਂ ਗਾ, ਉਹ ਤਾਂ ਸੈਂਟਰ ਦੇ ਹੱਥ ਦੇ ਵਿੱਚ ਹੈ। ਵਾਅਦਾ ਸੀਗਾ, ਵਾਅਦਾ ਜਿਹੜਾ ਉਹ ਕਰ ਦਿੱਤਾ ਗਿਆ। ਔਰ ਵਾਅਦੇ ਵੀ ਇਸ ਕਿਸਮ ਦੇ ਕੀਤੇ ਗਏ ਜਿਹੜੇ ਕਿ ਸ਼ਾਇਦ ਪੂਰੇ ਹੋ ਸਕਣੇ ਬੜੀ ਜਿਹੜੀ ਉਹ ਵੱਡੀ ਗੱਲ ਹੈ, ਪਰ ਕਰ ਦਿੱਤੇ ਗਏ। ਜਿਹੜਾ ਇੱਥੇ ਇਹਨਾਂ ਨੇ ਇਕਰਾਰਨਾਮਾ ਜਾਰੀ ਕੀਤਾ ਬਲਬੀਰ ਸਿੰਘ ਰਾਜੇਵਾਲ ਐਂਡ ਗਰੁੱਪ ਨੇ, ਉਹਦੀਆਂ ਕਾਪੀਆਂ ਵੰਡੀਆਂ ਗਈਆਂ ਔਰ ਇਹ ਕਿਹਾ ਗਿਆ ਕਿ ਰੁਜ਼ਗਾਰ ਦਿੱਤਾ ਜਾਊਗਾ। ਇਹ ਕਿਹਾ ਗਿਆ ਕਿ ਅਸੀਂ ਲੋਕ ਲੁਭਾਊ ਚੀਜ਼ਾਂ ਤੋਂ ਗੁਰੇਜ਼ ਕਰਨਾ, ਪੰਜਾਬੀਆਂ ਦਾ ਕਲਿਆਣ, ਬੇਰੁਜ਼ਗਾਰੀ ਤੇ ਲੋਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦਾ ਹੱਲ ਰਵਾਇਤੀ ਪਾਰਟੀਆਂ ਦੇ ਏਜੰਡੇ ਦੇ ਉੱਤੇ ਸ਼ਾਮਲ ਨਹੀਂ। ਇਹ ਕਿਹਾ ਕਿ ਇਹਦੇ ਵਾਸਤੇ
ਅਸੀਂ ਉਹ ਵਾਅਦੇ ਕਰਾਂਗੇ ਜਿਹੜੇ ਪੂਰੇ ਕਰ ਸਕੀਏ। ਇਹ ਵੀ ਕਿਹਾ ਕਿ ਫਲਾਂ ਸਬਜ਼ੀਆਂ ਲਈ ਘੱਟੋ ਘੱਟ MSP ਜਿਹੜੀ ਆ ਉਹ ਤੁਹਾਨੂੰ ਜਾਰੀ ਕੀਤੀ ਜਾਊਗੀ ਕਿਸਾਨਾਂ ਦੇ ਵਾਸਤੇ। ਔਰ ਇਹ ਵੀ ਕਿਹਾ ਗਿਆ ਕਿ ਪਿੰਡਾਂ ਦੇ ਵਿੱਚ ਖੇਤੀ ਸਹਿਕਾਰੀ ਕਮੇਟੀਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਤੇ ਪੇਂਡੂ ਖੇਤਰਾਂ ਦੇ ਵਿੱਚ ਛੋਟੇ ਫੂਡ ਪ੍ਰੋਸੈਸਿੰਗ ਯੂਨਿਟ ਤੇ ਹੋਰ ਛੋਟੇ ਜਿਹੜੇ ਕਿੱਤੇ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਊਗਾ। ਤੋ ਮੈਂ ਜਿਵੇਂ ਕਿਹਾ ਕਿ ਵਾਅਦੇ ਜਿਹੜੇ ਉਹ ਵਫਾ ਹੋਣਗੇ ਜਾਂ ਨਹੀਂ, ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਦਿਨ ਹੁੰਦੇ ਨੇ ਜੀ ਵਾਅਦੇ ਕਰਨ ਦੇ, ਇਸ ਕਰਕੇ ਕੋਈ ਧਿਰ ਜਿਹੜੀ ਆ ਉਹ ਪਿੱਛੇ ਨਹੀਂ ਰਹਿਣਾ ਚਾਹੁੰਦੀ। ਹਾਂ, ਸਾਰੀਆਂ ਧਿਰਾਂ ਇੱਕ ਗੱਲ ਜ਼ਰੂਰ ਕਹਿੰਦੀਆਂ ਨੇ ਕਿ ਜੀ ਜਿਹੜਾ ਮੈਨੀਫੈਸਟੋ ਆ ਇਹ ਲੀਗਲ ਹੋਣਾ ਚਾਹੀਦਾ, ਭਾਵ ਕਿ ਲੀਗਲ ਇਨ ਦਾ ਸੈਂਸ ਕਿ ਜੇ ਇਹ ਕਾਨੂੰਨੀ ਰੂਪ ਇਹਨੂੰ ਮਿਲ ਜਾਵੇ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਸਿਆਸੀ ਪਾਰਟੀਆਂ ਇਹਨੂੰ ਲਾਗੂ ਕਰਨ ਦੇ ਉੱਤੇ ਉਹਨਾਂ ਤੇ ਦਬਾਅ ਰਹੂਗਾ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਜਿਹੜੇ ਇਹ ਚੋਣ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਆ, ਜਦੋਂ ਇੱਕ ਵਾਰੀ ਚੋਣਾਂ ਹੋ ਕੇ ਹਟ ਗਈਆਂ, ਮੁੜ ਕੇ ਕਦੀ ਕੋਈ ਸਿਆਸੀ ਧਿਰ ਜਿਹੜੀ ਆ ਇਹਨੂੰ ਚੁੱਕ ਕੇ ਵੀ ਨਹੀਂ ਵੇਖਦੀ ਕਿ ਉਹਨੇ ਕੀ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਤੇ ਕਿੰਨੇ ਉਹਦੇ ਵਿੱਚੋਂ ਪੂਰੇ ਕਰ ਦਿੱਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਵਰਗੇ ਇਹ ਵੀ ਕਹਿ ਦਿੰਦੇ ਆ ਕਿ ਅਸੀਂ ਤਾਂ 94% ਪੂਰੇ ਕਰ ਗਏ ਹੋਏ ਆ। ਨਾ ਕਿਸੇ ਨੇ 94% ਦੇਖਣੇ ਆ ਕਿਹੜੇ ਪੂਰੇ ਹੋਏ, ਨਾ ਕਿਸੇ ਨੇ ਇਹ ਦੇਖਣਾ ਕਿ 6% ਕਿਹੜੇ ਰਹਿ ਗਏ। ਜੀ ਜੀ ਬਿਲਕੁਲ। ਅੱਗੇ ਜੇ ਭੁਪਿੰਦਰ ਹਨੀ ਦੀ ਗੱਲ ਕਰੀਏ, ਉਸ ਦੇ ਰਿਮਾਂਡ ਵਿੱਚ ਵਾਧਾ ਤੇ ਚੰਨੀ ਦੀਆਂ ਮੁਸ਼ਕਲਾਂ 'ਚ ਵੀ ਵਾਧਾ। ਦੇਖੋ ਇਹ ਪਹਿਲਾਂ ਤਾਂ ਜਿਹੜਾ ਹੋਈ ਆ ਅਦਾਲਤ ਦੇ ਵਿੱਚ ਬਹਿਸ ਹੋਈ 1.5 ਘੰਟਾ, ਔਰ ਇਹਦੇ ਵਿੱਚ ਹਨੀ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਉਹ APS ਦਿਓਲ ਸੀ। ਜਿੱਥੋਂ ਬਹੁਤੀ ਕਹਾਣੀ ਸਮਝ ਆ ਜਾਣੀ ਚਾਹੀਦੀ ਹੈ, APS ਦਿਓਲ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਮੁੱਖ ਮੰਤਰੀ ਬਣਦਿਆਂ ਸਾਰ ਐਡਵੋਕੇਟ ਜਨਰਲ ਲਾਏ ਗਏ ਸੀ, ਜਿਹਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਇਤਰਾਜ਼ ਕੀਤਾ ਸੀ। ਉਹ ਵਕੀਲ ਵਜੋਂ ਪੇਸ਼ ਹੋਏ। ਲੰਬੀ ਚੌੜੀ ਬਹਿਸ ਦੇ ਵਿੱਚ ਪਹਿਲਾਂ ਤਾਂ ਅਦਾਲਤ ਨੇ ਇਹ ਗੱਲ ਆਖੀ ਕਿ ਜਦੋਂ ਹਨੀ ਨੇ ਐਡਮਿਟ ਕਰ ਲਿਆ ਕਿ 10 ਕਰੋੜ ਰੁਪਈਆ ਉਹਦਾ ਸੀ, ਤਾਂ ਫਿਰ ਅੱਗੋਂ ਇਹਦੇ ਤੋਂ ਹੁਣ ਕੀ ਪੁੱਛਣ ਦੀ ਜਿਹੜੀ ਉਹ ਲੋੜ ਆ ਰਹਿ ਜਾਂਦੀ ਹੈ। ਜਿਹੜੇ ਵਕੀਲ ਸੀਗਾ ED ਦਾ, ਉਹਨੇ ਇਹ ਗੱਲ ਕਹੀ ਕਿ ਕੁਝ ਕਾਲਸ ਡਿਟੇਲ ਨੇ ਜਿਨ੍ਹਾਂ ਨੂੰ ਵੈਰੀਫਾਈ ਕਰਨਾ ਜ਼ਰੂਰੀ ਹੈ ਕਿ ਕਿਹਨਾਂ ਦੀਆਂ ਸਨ। ਔਰ ਇਹ ਵੀ ਪਤਾ ਲੱਗਾ ਕਿ ਅਦਾਲਤ ਦੇ ਵਿੱਚ ਇਹ ਵੀ ਗੱਲ ਆਖੀ ਗਈ ਵਕੀਲ ਦੇ ਵੱਲੋਂ ਕਿ 325 ਕਰੋੜ ਰੁਪਈਆ ਕਮਾਇਆ ਗਿਆ ਹਨੀ ਦੇ ਵੱਲੋਂ ਮੁੱਖ ਮੰਤਰੀ ਦੇ ਨਾਮ ਦਾ ਸਹਾਰਾ ਲੈ ਕੇ। ਭੁਪਿੰਦਰ ਹਨੀ ਦੇ ਬਾਰੇ ਦੇ ਵਿੱਚ ਇਹ ਦਾਅਵਾ ਅਦਾਲਤ ਦੇ ਵਿੱਚ ਕੀਤਾ ਗਿਆ। 3 ਦਿਨ ਦਾ ਅਦਾਲਤ ਨੇ ਬਾਅਦ ਦੇ ਵਿੱਚ ਰਿਮਾਂਡ ਦੇ ਦਿੱਤਾ। ਹੁਣ ਵੱਡਾ ਸਵਾਲ ਇਹਦੇ ਵਿੱਚ ਇਹ ਆ ਕਿ ਅੱਗੋਂ ਇਹ ਜਾਂਚ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਾਊਗੀ। ਇਹ ਕਿਹਾ ਜਾ ਰਿਹਾ ਕਿ ਨੋਟਿਸ ਜਿਹੜੇ ਆ ਉਹ ਜਾਰੀ ਹੋ ਸਕਦੇ ਆ ਕੁਝ ਹੋਰ ਬੰਦਿਆਂ ਨੂੰ ਸੰਮਣ, ਜਿਹੜੇ ED ਪੁੱਛਗਿੱਛ ਦੇ ਵਾਸਤੇ ਸੱਦ ਸਕਦੀ ਹੈ। ਇਹਦੇ ਵਿੱਚ ਕੁਝ ਸਿਆਸਤਦਾਨ ਨੇ, ਕੁਝ ਠੇਕੇਦਾਰ ਨੇ। ਸਿਆਸਤਦਾਨ ਕਿਹੜਾ ਹੋਊਗਾ, ਇਹ ਬੜਾ ਵੱਡਾ ਸਵਾਲ ਹੈ। ਇਹ ਜਿਹੜੇ ਵਕੀਲ ਇਹਦੇ ਸੀਗੇ, ਉਹਨਾਂ ਨੇ ਇਹ ਗੱਲ ਕਹੀ APS ਦਿਓਲ ਨੇ ਕਿ ਜਿਹੜਾ ਭੁਪਿੰਦਰ ਹਨੀ ਆ ਉਹਨੂੰ ਇੰਗਲਿਸ਼ ਨਹੀਂ ਆਉਂਦੀ, ਜਦੋਂ ਕਿ ED ਨੇ ਇੰਗਲਿਸ਼ ਦੇ ਵਿੱਚ ਲਿਖ ਕੇ ਉਹਦੇ ਉੱਤੇ ਹਨੀ ਦੇ ਸਾਈਨ ਕਰਾ ਲਏ। ਇਹ ਕਿਹਾ ਕਿ ਉਹਨੂੰ ਤਾਂ ਸਿਰਫ ਪੰਜਾਬੀ ਆਉਂਦੀ ਹੈ ਤੇ ਉਹ ਸਾਈਨ ਵੀ ਪੰਜਾਬੀ ਦੇ ਵਿੱਚ ਕਰਦਾ। ED ਨੇ ਇਹ ਆਖਿਆ ਗਿਆ ਕਿ ED ਨੇ ਜ਼ਬਰਦਸਤੀ ਉਹਦੇ ਤੋਂ ਸਟੇਟਮੈਂਟ ਦੇ ਉੱਤੇ ਸਾਈਨ ਕਰਵਾਏ ਆ। ਇਹ ਸਾਰਾ ਕੁਝ ਬਹਿਸ ਦਾ ਪਾਰਟ ਸੀਗਾ ਅਦਾਲਤ ਦੇ ਵਿੱਚ, ਜਿਹੜੀ ਬਹਿਸ ਚੱਲਦੀ ਰਹੀ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀਆਂ ਮੁਸ਼ਕਲਾਂ ਇਸ ਮਾਮਲੇ ਦੇ ਵਿੱਚ ਹੁਣ ਵੱਧ ਸਕਦੀਆਂ ਨੇ। ਤਾਂ ED ਅੱਜ ਜਾਂ ਭਲ ਕੇ ਮਾਂਡ ਇਹਦਾ ਖਤਮ ਹੋਣ ਤੋਂ ਪਹਿਲਾਂ ਸਮਨਿੰਗ ਕਰ ਸਕਦੀ ਹੈ ਕੁਝ ਹੋਰ ਲੋਕਾਂ ਨੂੰ। ਜੇ ਇਹ ਸਮਨਿੰਗ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਹੁੰਦੀ ਹੈ ਤੇ ਇਹ ਇੱਕ ਸੈਟਬੈਕ ਹੋਊਗੀ ਕਾਂਗਰਸ ਦੇ ਵਾਸਤੇ। ਇਸ ਵੇਲੇ ਚਰਨਜੀਤ ਸਿੰਘ ਚੰਨੀ ਲੈ ਦੇ ਕੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਵੱਲੋਂ ਉਹੀ ਚੋਣ ਪ੍ਰਚਾਰ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਆਪਣੇ ਹਲਕੇ ਤੱਕ ਸੀਮਤ ਹੋ ਗਏ। ਦੂਸਰੇ ਜਿਹੜੇ ਸੁਨੀਲ ਜਾਖੜ ਨੇ
ਉਹ ਸਰਗਰਮ ਸਿਆਸਤ ਤੋਂ ਲਾਂਭੇ ਹੋ ਗਏ। ਤੋ ਜਿਹੜੀ 10 ਕਰੋੜ ਵਾਲੇ ਤੋਂ ਬਾਅਦ ਜਿਹੜਾ ਦਾਅਵਾ ਕਰਨਾ ਕਿ 325 ਕਰੋੜ ਰੁਪਏ ਦਾ ਇਹ ਕਮਾਇਆ ਗਿਆ, ਇਹ ਬਹੁਤ ਵੱਡਾ ਅਮਾਉਂਟ ਹੈ। ਔਰ ਅਜੇ ਇਹ ਨਹੀਂ ਕਲੀਅਰ ਕਿ 18 ਤੋਂ ਬਾਅਦ ਜਦੋਂ 2018 ਦੇ ਵਿੱਚ ਇਹ ਮਾਮਲਾ ਦਰਜ ਹੋਇਆ ਉਦੋਂ ਤੇ ਉਹਦੇ ਤੋਂ ਬਾਅਦ ਹੁਣ ਤੱਕ ਇਹ ਪੈਸੇ ਕਮਾਏ ਗਏ ਆ, ਜਾਂ 111 ਦਿਨਾਂ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਮੁੱਖ ਮੰਤਰੀ ਬਣੇ ਆ, ਇਹ ਉਦੋਂ ਪੈਸੇ ਕਮਾਏ ਗਏ ਆ। ਅਸਲ ਚੜ੍ਹਾਈ ਤਾਂ ਇਹਦੀ ਹਨੀ ਦੀ ਉਦੋਂ ਹੁੰਦੀ ਆ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਮੁੱਖ ਮੰਤਰੀ ਬਣਦੇ ਆ ਤੇ ਉਹ ਇੰਨੀਆਂ ਕਾਰਾਂ ਤੇ ਜਿਹੜੀਆਂ ਸਿਕਿਉਰਿਟੀ ਲੈ ਕੇ ਘੁੰਮਦਾ ਜਿਵੇਂ ਮੁੱਖ ਮੰਤਰੀ ਉਹ ਹੋਵੇ। ਬਿਲਕੁਲ। ਆਪਾਂ ਨੂੰ ਜਿਸ ਤਰ੍ਹਾਂ ਪਤਾ ਲੱਗ ਸਕਦਾ ਕਿ ਫਿਰ ਇਸ ਆੜ ਦੇ ਵਿੱਚ ਕਿੰਨੇ ਕੁ ਮਸਲੇ ਹੱਲ ਕੀਤੇ ਹੋਣਗੇ ਚੰਨੀ ਨੇ? ਦੇਖੋ, ਕਿਸੇ ਦਾ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਪਰ ਜਿਹੜਾ ਇੰਨਾ ਜ਼ਰੂਰ ਹੈ, ਹਨੀ ਦਾ ਮਸਲਾ ਹੱਲ ਜ਼ਰੂਰ ਹੋਇਆ। ਇਹ ਤਾਂ ਕੁੱਖਾਂ ਕੱਢਣ ਵਾਲੀ ਜਿਹੜੀ ਉਹ ਗੱਲ ਹੋ ਗਈ ਨਾ। ਦੇਖੋ, ਇਹ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਉਹ ਇਹ ਤਾਂ ਕੋਈ ਦੱਸਦਾ ਨਹੀਂ ਵੀ ਉਹ 10 ਕਰੋੜ ਕਿੱਥੋਂ ਆਇਆ। ਤੇ ਫਿਰ ਦਿਨਾਂ ਦੇ ਵਿੱਚ ਜਿਹੜੀ ਪ੍ਰਸਿੱਧ ਕੰਪਨੀ ਹੈ ਆਟੋਮੋਬਾਈਲਸ ਦੀ, ਉਹਦੇ ਟੌਪ ਕਲਾਸ ਮਾਡਲ ਜਿਹੜੇ ਸੀਗੇ ਉਹ ਇੱਕਦਮ ਸਾਰੇ ਟੱਬਰ ਨੇ ਕਿੱਥੋਂ ਲੈ ਲਏ, ਉਹ ਬੱਚਿਆਂ ਨੇ ਕਿੱਥੋਂ ਲੈ ਲਏ, ਕਿੰਨੇ ਲੱਖ ਦੀਆਂ ਘੜੀਆਂ ਜਿਹੜੀਆਂ ਸੀਗੀਆਂ ਉਹ ਕਿੱਥੋਂ ਆ ਗਈਆਂ। ਇੰਨੀ ਤੇਜ਼ੀ ਦੇ ਨਾਲ ਅਮੀਰ ਹੋਣਾ। ਪਰ ਦੂਜੀ ਗੱਲ ਜਿਹੜੀ ਹੈ, ਕੱਲ ਭਗਵੰਤ ਮਾਨ ਹੋਰਾਂ ਨੇ ਜਿਹੜਾ ਸਵਾਲ ਉਠਾਇਆ ਉਹਦਾ ਜਵਾਬ ਤਾਂ ਹੈ ਨਹੀਂ ਨਾ। ਉਹ ਕਹਿੰਦੇ ਕਿ ਰਾਹੁਲ ਗਾਂਧੀ ਇਹ ਕਹਿੰਦੇ ਆ ਕਿ ਅਸੀਂ ਇੱਕ ਗਰੀਬ ਬੰਦੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਰਹੇ ਹਾਂ। ਉਹ ਕਹਿੰਦੇ 170 ਕਰੋੜ ਦੀ ਪ੍ਰਾਪਰਟੀ ਤਾਂ ਉਹ ਸ਼ੋਅ ਕਰ ਰਹੇ ਆ। 170 ਕਰੋੜ ਦੀ ਪ੍ਰਾਪਰਟੀ ਵਾਲਾ ਬੰਦਾ ਗਰੀਬ ਕਿਵੇਂ ਹੋ ਸਕਦਾ? ਇਹ ਤਾਂ ਸੋਚਣ ਵਾਲੀਆਂ ਗੱਲਾਂ ਹੈ। ਤੇ ਅੱਗੇ ਭਾਜਪਾ ਵੱਲੋਂ ਡੇਰਾ ਸਿਰਸਾ ਤੇ ਹਮਾਇਤ ਲਈ ਦਬਾਅ ਪਾਇਆ ਜਾ ਰਿਹਾ। ਇਸ ਵੇਲੇ ਜਿਹੜਾ ਡੇਰਾ ਸਿਰਸਾ ਦਾ ਮੁਖੀ ਆ ਉਹ ਗੁੜਗਾਉਂ ਦੇ ਵਿੱਚ ਉਹ ਠਹਿਰਿਆ ਹੋਇਆ। ਸਿਰਸਾ ਉਹਦੇ ਜਾਣ ਦੇ ਕੋਈ ਆਸਾਰ ਨਹੀਂ ਗੇ। ਜੇ ਉਹ ਪੰਜਾਬ ਦੇ ਵਿੱਚ ਸਲਾਵਤਪੁਰਾ ਡੇਰੇ ਆਉਂਦਾ ਤਾਂ ਇਹ ਹਿਲਜੁਲ ਵੱਡੀ ਜਿਹੜੀ ਉਹ ਸਿਆਸਤ ਦੇ ਵਿੱਚ ਹੋ ਸਕਦੀ ਆ ਔਰ ਟਕਰਾਓ ਵਰਗੇ ਹਾਲਾਤ ਵੀ ਇੱਥੇ ਬਣ ਸਕਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੀ ਆ ਉਹ ਇਹਦਾ ਵਿਰੋਧ ਕਰ ਰਹੀ ਆ। ਸਿਆਸੀ ਧਿਰਾਂ ਬਹੁਤੀਆਂ ਚੁੱਪ ਨੇ ਇਸ ਮਸਲੇ ਦੇ ਉੱਤੇ। ਰਾਤ ਸੁਨੀਲ ਜਾਖੜ ਹੋਰਾਂ ਨੇ ਟਵੀਟ ਜ਼ਰੂਰ ਕੀਤਾ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਇਹ ਤਾਂ ਕਹਿ ਰਹੇ ਹੋ ਕਿ ਇਹ ਜਿਹੜੀ ਫਰਲੋ ਦੇ ਉੱਤੇ ਆਇਆ ਉਹ ਗਲਤ ਹੈ, ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਆਪਣੇ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਉਹਨਾਂ ਤੋਂ ਇਹ ਤਾਂ ਪੁੱਛ ਲਓ ਕਿ ਇਹਦੇ ਉੱਤੇ ਜਿਹੜਾ ਕੇਸ ਸੀਗਾ ਜਿਹੜਾ ਪੋਸ਼ਾਕ ਵਾਲਾ ਉਹ ਵਾਪਸ ਕਿਉਂ ਲਿਆ ਸੀ ਅਕਾਲੀ ਦਲ ਨੇ, ਉਹਦੇ ਕੀ ਕਾਰਨ ਸੀਗੇ ਉਹ ਪੋਸ਼ਾਕ ਵਾਲਾ ਕੇਸ ਵਾਪਸ ਲੈਣ ਦੇ। ਸਵਾਲ ਤਾਂ ਜਾਇਜ਼ ਆ। ਉਹ ਕਹਿੰਦੇ ਵੈਸੇ ਇਹ ਔਰ ਜਾਖੜ ਸਾਹਿਬ ਨੇ ਤਾਂ ਨਹੀਂ ਪੁੱਛਿਆ, ਪਰ ਸਵਾਲ ਤਾਂ ਅੱਜ ਇਹ ਵੀ ਕਰਨਾ ਬਣਦਾ ਨਾ ਕਿ ਬਿਨਾਂ ਮੰਗੇ ਤੋਂ ਮਾਫੀ ਉਹਨੂੰ ਕਿਹਨੇ ਦਿੱਤੀ ਸੀਗੀ ਤੇ ਉਸ ਮਾਫੀ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਉਹ ਸੰਗਤ ਦੇ ਪੈਸੇ ਦੇ ਕਿਹਨੇ ਹੁਕਮ ਕੀਤੇ ਸੀਗੇ ਦੇਣ ਦੇ। ਹੁਣ ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦਬਾਅ ਪਾ ਰਹੀ ਆ ਉਹਦੇ ਉੱਤੇ ਕਿ ਉਹ ਹਮਾਇਤ ਦਾ ਡੇਰਾ ਹਮਾਇਤ ਦਾ ਐਲਾਨ ਕਰੇ ਇਹਨਾਂ ਚੋਣਾਂ ਦੇ ਵਿੱਚ। ਭਾਜਪਾ ਲਈ ਪੰਜਾਬ ਚੋਣਾਂ ਜਿਹੜਾ ਉਹ ਮਹੱਤਵ ਰੱਖਦੀਆਂ ਨੇ। ਭਾਜਪਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਉਹ ਤੋਂ ਮਦਦ ਲੈਣਾ ਚਾਹੁੰਦੀ ਹੈ। ਹੁਣ ਦੇਖੋ, ਜਿੰਨਾ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ, ਕੋਈ ਕਹਿੰਦਾ 35 ਵਿਧਾਨ ਸਭਾ ਹਲਕਿਆਂ ਦੇ ਉੱਤੇ ਉਹਦਾ ਪ੍ਰਭਾਵ ਹੈ, ਕੋਈ ਕਹਿੰਦਾ 50 ਦੇ ਉੱਤੇ ਪ੍ਰਭਾਵ ਹੈ। 35 ਜਾਂ 50 ਦੇ ਉੱਤੇ ਤਾਂ ਨਹੀਂ ਹੈਗਾ ਪ੍ਰਭਾਵ, ਕੁਝ ਥਾਵਾਂ ਦੇ ਉੱਤੇ ਪ੍ਰਭਾਵ ਜ਼ਰੂਰ ਉਹਦਾ ਹੈਗਾ। ਇਹ ਕਿਹਾ ਜਾ ਰਿਹਾ ਕਿ ਡੇਰਾ ਐਤਕੀ ਭਾਜਪਾ ਦੇ ਪਾਲੇ ਦੇ ਵਿੱਚ ਭੁਗਤ ਸਕਦਾ। 2007 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਡੇਰਾ ਸਿਰਸਾ ਨੇ ਸਿਆਸੀ ਹਮਾਇਤ ਦਾ ਖੁੱਲ੍ਹੇਆਮ ਐਲਾਨ ਕੀਤਾ ਸੀਗਾ। ਉਦੋਂ ਪਹਿਲਾਂ ਉਹ ਗੁਪਤ ਰੂਪ ਦੇ ਵਿੱਚ ਚੋਣਾਂ ਦੇ ਵਿੱਚ ਹਮਾਇਤ ਕਰਦਾ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਡੇਰਾ ਸਿਰਸਾ ਦੇ ਮੁਖੀ ਦੇ ਵੱਲੋਂ ਇਹ ਵੀ ਐਲਾਨ ਕੀਤਾ ਜਾ ਸਕਦਾ ਹੈ ਕਿ ਪ੍ਰੇਮੀਆਂ ਨੂੰ ਹੱਕ ਹੈ ਕਿ ਉਹ ਜਿੱਥੇ ਚਾਹੁਣ ਆਪਣੀਆਂ ਵੋਟਾਂ ਪਾ ਸਕਦੇ ਆ। ਜੇ ਅਜਿਹਾ ਐਲਾਨ ਕੀਤਾ ਜਾਂਦਾ ਤਾਂ ਡੇਰੇ ਦੇ ਅੰਦਰਲੇ ਸੂਤਰ ਕੁਝ ਇਹ ਵੀ ਕਹਿੰਦੇ ਆ ਕਿ ਫਿਰ ਇਹ ਜਿਹੜੀ ਫਰਲੋ ਆ ਇਹ 21 ਦਿਨਾਂ ਦੀ ਨਹੀਂ ਹੋਊਗੀ, ਕਿਉਂਕਿ ਉਹ ਇਹ ਕਹਿੰਦੇ ਆ ਕਿ 19 ਦਿਨਾਂ ਦੀ ਫਰਲੋ ਹੋਊਗੀ ਜਿੰਨੇ ਦਿਨ ਸਿਆਸਤ ਦੇ ਵਾਸਤੇ ਉਹਨੂੰ ਵਰਤ ਲਈ ਲਿਆ ਜਾਂਦਾ। ਉਹ ਕਹਿੰਦੇ ਕਿ ਫਿਰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਹਨੂੰ ਵਾਪਸ ਜੇਲ੍ਹ ਭੇਜ ਦਿੱਤਾ ਜਾਊਗਾ। ਡੇਰਾ ਸਿਰਸਾ ਦੇ ਮੁਖੀ ਦੇ ਕੁੜਮ
ਹਰਮਿੰਦਰ ਸਿੰਘ ਜੱਸੀ ਜਿਹੜੇ ਕਿ ਤਲਵੰਡੀ ਸਾਬੋ ਤੋਂ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਆ, ਉੱਥੇ ਡੇਰੇ ਦੇ ਪ੍ਰੇਮੀ ਆਪਣਾ ਪੂਰਾ ਜ਼ੋਰ ਲਾ ਰਹੇ ਆ ਕਿ ਹਰਮਿੰਦਰ ਜੱਸੀ ਨੂੰ ਜਿਤਾਇਆ ਜਾਵੇ। ਇੱਥੇ 12,000 ਦੇ ਕਰੀਬ ਪ੍ਰੇਮੀਆਂ ਦੀ ਵੋਟ ਹੈ। 12,000 ਵੋਟ ਦੇ ਨਾਲ ਤਾਂ ਨਹੀਂ ਇਹ ਚੋਣ ਜਿੱਤੀ ਜਾ ਸਕਦੀ। ਹਾਂ, 12,000 ਵੋਟ ਦੇ ਨਾਲ ਕਾਂਗਰਸ ਦੇ ਉਮੀਦਵਾਰ ਨੂੰ ਜ਼ਰੂਰ ਜਿਹੜਾ ਉਹ ਹਰਾਇਆ ਜਾ ਸਕਦਾ। ਡੇਰੇ ਦੇ ਵਾਸਤੇ ਵੀ ਇਹ ਇਸ ਵੇਲੇ ਵੱਡੀ ਮੁਸ਼ਕਲ ਬਣੀ ਹੋਈ ਹੈ ਕਿ ਉਹ ਕਰੇ ਤੇ ਕੀ ਕਰੇ। ਜਿਹੜੇ ਸਿਆਸੀ ਵਿੰਗ ਹੈ ਉਹ ਲਗਾਤਾਰ ਸਰਗਰਮ ਨੇ ਔਰ ਇਸ ਸਰਗਰਮੀ ਦੇ ਵਿੱਚ ਉਹ ਕੋਸ਼ਿਸ਼ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਜਾਵੇ, ਪਰ ਕੁਝ ਸੂਤਰ ਇਹ ਵੀ ਕਹਿ ਰਹੇ ਆ ਕਿ ਡੇਰਾ ਮੁਖੀ ਹੋ ਸਕਦਾ ਆਪਣੇ ਨਾਂ ਦੇ ਹੇਠ ਕੋਈ ਕਿਸੇ ਕਿਸਮ ਦੀ ਹਮਾਇਤ ਵਾਲੀ ਚਿੱਠੀ ਜਾਰੀ ਨਾ ਕਰੇ। ਇਹ ਸਿਆਸੀ ਵਿੰਗ ਦੇ ਵੱਲੋਂ ਹੋ ਸਕਦੀ ਹੈ। ਜੇ ਸਿਆਸੀ ਵਿੰਗ ਓਪਨਲੀ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਦਾ ਤੇ ਵੱਡਾ ਸਵਾਲ ਇਹ ਹੈ ਮਾਲਵੇ ਦੇ ਖੇਤਰ ਦੇ ਵਿੱਚ ਜਿੱਥੇ ਆਧਾਰ ਹੈ ਇਹਨਾਂ ਦਾ, ਕਿ ਉਹ ਡੇਰਾ ਪ੍ਰੇਮੀ ਵੋਟਾਂ ਪਾਉਂਦੇ ਆ, ਕਿਉਂਕਿ ਇੱਕ ਤਜਰਬਾ ਇਹ ਵੀ ਕਹਿੰਦਾ ਕਿ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਹਰਿਆਣੇ ਦੇ ਵਿੱਚ ਚੋਣਾਂ ਹੋਈਆਂ ਸੀ, ਡੇਰੇ ਨੇ ਖੁੱਲ੍ਹੇਆਮ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ, ਪਰ ਉਹਦੇ ਵਿੱਚ ਸਿਰਸਾ ਦੇ ਨਾਲ ਲੱਗਵੀਆਂ 6 ਸੀਟਾਂ ਜਿਹੜੀਆਂ ਨੇ ਉਹ 6 ਦੀਆਂ 6 ਭਾਰਤੀ ਜਨਤਾ ਪਾਰਟੀ ਹਾਰ ਗਈ ਸੀ। ਇਸ ਵੇਲੇ ਵੀ ਪਤਾ ਨਹੀਂ ਵੋਟਾਂ ਪਾਈਆਂ ਵੀ ਸੀ ਕਿ ਨਹੀਂ ਪਾਈਆਂ ਸੀਗੀਆਂ। ਅੱਗੇ ਗੱਲ ਕਰਦੇ ਹਾਂ, ਜਿੱਥੇ 170 ਕਰੋੜ ਵਾਲੇ ਗਰੀਬ ਬੰਦਿਆਂ ਦੀ ਗੱਲ ਕਰਦੇ ਕੁੱਦੇ ਹੋਏ ਆ, ਬਹੁਤ ਅਮੀਰ ਤੋਂ ਅਮੀਰ ਕੁੱਦੇ ਹੋਏ, ਉੱਥੇ ਬਿਨਾਂ ਘਰ-ਬਾਰ ਵਾਲੇ ਉਮੀਦਵਾਰ ਵੀ ਮੈਦਾਨ ਵਿੱਚ। ਬਿਲਕੁਲ ਜੀ, ਇਹ ਉਮੀਦਵਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਕੋਲੇ ਨਾ ਘਰ ਹੈ ਨਾ ਬਾਰ ਹੈ ਔਰ ਨਾ ਕੋਈ ਜਾਇਦਾਦ ਹੈ, ਪਰ ਉਹਨਾਂ ਦੀ ਟੱਕਰ ਕਰੋੜਪਤੀ ਉਮੀਦਵਾਰਾਂ ਦੇ ਨਾਲ ਹੈ। ਜਦੋਂ 2017 ਦੀਆਂ ਚੋਣਾਂ ਸੀਗੀਆਂ ਜੀ, ਉਦੋਂ 7 ਇਸ ਤਰ੍ਹਾਂ ਦੇ ਉਮੀਦਵਾਰ ਚੋਣ ਲੜੇ ਸੀਗੇ ਜਿਨ੍ਹਾਂ ਦੇ ਕੋਲੇ ਕੋਈ ਜਾਇਦਾਦ ਨਹੀਂ ਸੀਗੀ। ਇਸ ਵਾਰੀ 1.5 ਦਰਜਨ ਦੇ ਕਰੀਬ ਉਮੀਦਵਾਰ ਹੈ ਜਿਨ੍ਹਾਂ ਦੇ ਕੋਲੇ ਜਾਇਦਾਦ ਨਾ ਮਾਤਰ ਹੈ। ਭਾਵ ਕਿ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਆ, ਕਾਮਯਾਬ ਹੁੰਦੇ ਆ ਨਹੀਂ ਕਾਮਯਾਬ ਹੁੰਦੇ ਉਹ ਬਾਅਦ ਵਾਲੀ ਗੱਲ ਹੈ। ਹਲਕਾ ਭਦੌੜ ਖਾਸ ਤੌਰ ਦੇ ਉੱਤੇ ਇਸ ਵੇਲੇ ਚਰਚਾ ਦੇ ਵਿੱਚ ਹੈ। ਇੱਥੇ 2 ਉਮੀਦਵਾਰ ਇਸ ਤਰ੍ਹਾਂ ਦੇ ਨੇ ਜਿਹੜੇ ਕਰੋੜਪਤੀ 170 ਕਰੋੜ ਵਾਲੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਮੁਕਾਬਲਾ ਕਰ ਰਹੇ ਆ। ਚਰਨਜੀਤ ਸਿੰਘ ਚੰਨੀ ਹੋਰੀ ਭਦੌੜ ਜਾ ਕੇ ਕਹਿੰਦੇ ਆ ਕਿ ਮੈਂ ਤਾਂ ਸੁਦਾਮਾ ਬਣ ਕੇ ਆਇਆ ਤੇ ਜਿਹੜੇ ਇੱਥੋਂ ਦੇ ਹਲਕੇ ਦੇ ਲੋਕ ਨੇ ਉਹ ਭਗਵਾਨ ਕ੍ਰਿਸ਼ਨ ਬਣ ਕੇ ਮੇਰੀ ਮਦਦ ਕਰਨਗੇ। ਸੁਦਾਮਾ ਤੇ ਭਗਵਾਨ ਕ੍ਰਿਸ਼ਨ ਦੀ ਜਿਹੜੀ ਕਹਾਣੀ ਆ ਉਹ ਸਾਰੇ ਜਾਣਦੇ ਨੇ। ਸੁਦਾਮਾ ਬਹੁਤ ਗਰੀਬ ਸੀ, 170 ਕਰੋੜ ਦਾ ਮਾਲਕ ਤਾਂ ਨਹੀਂ ਸੀਗਾ। ਤੋ ਅਸਲ ਸੁਦਾਮੇ ਜਿਹੜੇ ਨੇ ਉਹ ਇਹ ਨੇ। ਇੱਥੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਆ ਉਹ ਲਾਭ ਸਿੰਘ ਉਗੋਕੇ ਆ, ਨੌਜਵਾਨ ਹੈ ਔਰ ਲਾਭ ਸਿੰਘ ਉਗੋਕੇ ਦੇ ਕੋਲੇ ਕੋਈ ਘਰ ਨਹੀਂਗਾ, ਉਹਦੇ ਕੋਲੇ ਇੱਕ ਮੋਟਰਸਾਈਕਲ ਹੈ ਔਰ ਇਹ 43,000 ਦਾ ਮੋਟਰਸਾਈਕਲ ਹੈ। ਉਹਦੇ ਨਾਂ ਦੇ ਉੱਤੇ ਨਾ ਕੋਈ ਘਰ ਹੈ ਨਾ ਖੇਤ ਹੈ ਉਹਦੇ ਕੋਲੇ। ਉਗੋਕੇ ਕਹਿੰਦਾ ਕਿ ਹਿੰਮਤ, ਹੌਸਲੇ ਤੇ ਜਜ਼ਬੇ ਦੇ ਨਾਲ ਪੈਸੇ ਨੂੰ ਹਰਾਇਆ ਜਾਊਗਾ, ਬਿਨਾਂ ਕਿਸੇ ਸ਼ੱਕ ਦੇ। ਉਹ ਬਹੁਤ ਤਰੀਕੇ ਦੇ ਨਾਲ ਮੁਕਾਬਲਾ ਦੇ ਰਿਹਾ। ਜਿਹੜਾ ਹਲਕੇ ਦਾ ਨੌਜਵਾਨ ਹੈ, ਜਿੱਦਾਂ ਉਹਨੂੰ ਚੁੱਕੀ ਫਿਰਦਾ, ਉਹ ਵੱਡਾ ਉਲਟ ਫੇਰ ਕਰਨ ਦੀ ਸਥਿਤੀ ਦੇ ਵਿੱਚ ਹੈ। ਇਸੇ ਹਲਕੇ ਤੋਂ CPI ਮਾਰਕਸਵਾਦੀ ਲੈਨਨਵਾਦੀ ਲਿਬਰੇਸ਼ਨ ਦੇ ਉਮੀਦਵਾਰ ਭਗਵੰਤ ਸਿੰਘ ਸਮਾਓ ਹੈ, ਜਿਨ੍ਹਾਂ ਸਾਹਮਣੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ। ਸਮਾਓ ਕੋਲੇ ਨਾ ਘਰ ਹੈ ਨਾ ਬਾਰ ਹੈ, ਹੱਥ ਖਾਲੀ ਨੇ, ਸਿਰ ਤੇ ਕਰਜ਼ਾ। 5,000 ਰੁਪਇਆ ਉਹਦੇ ਕੋਲੇ ਨਗਦ ਹੈ, ਬੈਂਕ ਖਾਤੇ ਦੇ ਵਿੱਚ 4,000 ਰੁਪਇਆ। ਸੰਗਰੂਰ ਤੋਂ ਇੱਕ ਕੁੜੀ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਰਹੀ ਹੈ, ਨਰਿੰਦਰ ਕੌਰ ਭਰਾਜ। ਨਾ ਉਹਦੇ ਕੋਲੇ ਘਰ ਹੈ ਨਾ ਕੋਈ ਜਾਇਦਾਦ ਹੈ, 24,000 ਰੁਪਇਆ ਉਹਦੇ ਖਾਤੇ ਦੇ ਵਿੱਚ। ਹੋਰ ਉਹਦੇ ਕੋਲੇ ਕੋਈ ਕਿਸੇ ਕਿਸਮ ਦੀ ਜਾਇਦਾਦ ਨਹੀਂ ਗੀ, ਪਰ ਉਹ ਮੁਕਾਬਲੇ ਦੇ ਵਿੱਚ ਐਡੀ ਆ ਕਿ ਸੰਗਰੂਰ ਕਿਸੇ ਨੂੰ ਪੁੱਛ ਕੇ ਦੇਖਣਾ, ਜਿਹੜੇ ਕਰੋੜਾਂਪਤੀ ਨੇ, ਅਰਬਾਂਪਤੀ ਨੇ ਬਲਕਿ, ਜਿਹਦੇ ਵਿੱਚ ਵਿਜੇ ਇੰਦਰ ਸਿੰਗਲਾ ਆ ਜਾਂਦੇ ਆ ਜਾਂ ਉੱਥੋਂ ਅਰਵਿੰਦ ਖੰਨਾ ਆ ਜਾਂਦੇ ਆ। ਇੰਨੀ ਪ੍ਰਾਪਰਟੀ ਦੇ ਮਾਲਕ ਹੈ, ਅੰਤ ਹਿਸਾਬ ਹੀ ਕੋਈ ਨਹੀਂ। ਉਹਨਾਂ ਨੂੰ ਵਾਹਣੀ ਪਾਈ ਫਿਰਦੀ ਆ। ਲੁਧਿਆਣਾ ਉੱਤਰੀ ਤੋਂ ਪੀਪਲਜ਼ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਅਵਤਾਰ ਸਿੰਘ ਦਾ ਵੀ ਇਹੀ ਹਾਲ ਹੈ। ਉਹਦੇ ਕੋਲੇ ਕੋਈ ਜਾਇਦਾਦ ਨਹੀਂ, 1 ਲੱਖ ਰੁਪਏ ਦੀ ਨਗਦੀ ਆ ਉਹਦੇ ਕੋਲੇ ਕੋਈ ਘਰ ਨਹੀਂਗਾ। ਮੁਕਤਸਰ ਹਲਕੇ ਤੋਂ ਨੈਸ਼ਨਲ ਜਸਟਿਸ ਪਾਰਟੀ ਦੇ ਉਮੀਦਵਾਰ ਬਲਵੰਤ ਸਿੰਘ ਚੋਣ ਮੈਦਾਨ ਦੇ ਵਿੱਚ ਨੇ। ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਹੈ। ਅਕਾਲੀ ਉਮੀਦਵਾਰ ਰੋਜੀ ਬਰਕੰਦੀ ਹੈ।
ਬਲਵੰਤ ਸਿੰਘ ਦੇ ਕੋਲੇ ਸਿਰਫ 20,000 ਰੁਪਇਆ ਨਗਦ ਹੈ, ਇਸ ਤੋਂ ਇਲਾਵਾ ਕੋਈ ਜਾਇਦਾਦ ਨਹੀਂ। ਬਾਬਾ ਬਕਾਲਾ ਤੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਦੇ ਕੋਲੇ 5 ਮਰਲੇ ਦਾ ਘਰ ਹੈ, ਨਗਦ ਦੇ ਵਿੱਚ 5,000 ਰੁਪਇਆ ਤੇ 1 ਤੋਲਾ ਉਹਦੇ ਕੋਲੇ ਸੋਨਾ। 17 ਦੇ ਵਿੱਚ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਨਿੱਤਰੇ ਉਮੀਦਵਾਰਾਂ ਚੋਂ 60 ਉਮੀਦਵਾਰ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਦੇ ਕੋਲੇ ਪ੍ਰਤੀ ਉਮੀਦਵਾਰ ਕੁੱਲ ਜਾਇਦਾਦ 50,000 ਰੁਪਏ ਤੋਂ ਘੱਟ ਸੀ। 37 ਉਮੀਦਵਾਰਾਂ ਦੇ ਕੋਲੇ ਪ੍ਰਤੀ ਉਮੀਦਵਾਰ 50,000 ਰੁਪਏ ਤੋਂ 1 ਲੱਖ ਰੁਪਏ ਤੱਕ ਦੀ ਜਾਇਦਾਦ ਸੀ। ਮਾਨਸਾ ਹਲਕੇ ਤੋਂ CPI ਦੇ ਉਮੀਦਵਾਰ ਸ਼ਿਵਚਰਨ ਦਾਸ ਵੀ ਚੋਣ ਮੈਦਾਨ 'ਚ ਹੈ। ਉਹਦੇ ਕੋਲੇ ਨਾ ਘਰ ਹੈ ਨਾ ਜਾਇਦਾਦ ਹੈ, ਉਹ ਤਲਾਕਸ਼ੁਦਾ ਹੈ। ਉਹਦੇ ਕੋਲੇ 1,000 ਰੁਪਇਆ ਨਗਦ ਤੇ 500 ਰੁਪਏ ਬੈਂਕ ਦੇ ਖਾਤੇ ਦੇ ਵਿੱਚ ਨੇ। ਇਹ ਸ਼ਿਵਚਰਨ ਦਾਸ ਮਾਨਸਾ ਦੇ ਵਿੱਚ ਡਟੇ ਹੋਏ ਆ, ਜਿੱਥੋਂ ਕਾਂਗਰਸ ਦਾ ਉਮੀਦਵਾਰ ਸਿੱਧੂ ਮੂਸੇਵਾਲਾ ਜਿਹੜਾ ਕਿ ਕਰੋੜਪਤੀ ਹੈ ਜੀ। ਤੇ ਅੱਗੇ ਮਾਲਵੇ ਦੀ ਗੱਲ ਕਰੀਏ ਤਾਂ ਇਸ ਵਿੱਚ ਘਿਰ ਗਿਆ ਬਾਦਲ ਪਰਿਵਾਰ ਹੈ ਕਿ ਦੇਖੋ, ਮਾਲਵਾ ਇਸ ਵਾਰੀ ਇਉਂ ਲੱਗਦਾ ਹੈ ਕਿ ਇੱਕ ਨਵੀਂ ਇਮਾਰਤ ਲਿਖਣ ਵੱਲ ਨੂੰ ਕਿਤੇ ਨਾ ਕਿਤੇ ਵੱਧ ਰਿਹਾ। 6 ਵਾਰੀ ਮੁੱਖ ਮੰਤਰੀ ਦੇਣ ਵਾਲਾ ਮੁਕਤਸਰ ਜ਼ਿਲ੍ਹੇ ਦੇ ਵਾਸਤੇ ਇਸ ਵਾਰੀ ਚੰਡੀਗੜ੍ਹ ਖਿਸਕਦਾ ਨਜ਼ਰ ਆ ਰਿਹਾ। ਮੁਕਤਸਰ ਜ਼ਿਲ੍ਹੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰੀ ਤੇ ਹਰਚੰਦ ਸਿੰਘ ਬਰਾੜ ਹੋਰਾਂ ਨੇ 1 ਵਾਰੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਰਾਜ ਭਾਗ ਸੰਭਾਲਿਆ। ਇਸ ਜ਼ਿਲ੍ਹੇ ਨੇ ਮੁੱਖ ਮੰਤਰੀ, ਖਜ਼ਾਨਾ ਮੰਤਰੀ, ਟਰਾਂਸਪੋਰਟ ਮੰਤਰੀ ਦਿੱਤੇ, ਪਰ ਇਸ ਵਾਰੀ ਇਹ ਘਿਰਦਾ ਨਜ਼ਰ ਆ ਰਿਹਾ। ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਹਲਕੇ ਲੰਬੀ ਤੋਂ 70 71 77 ਤੋਂ 80 97 ਤੋਂ 2 7 ਤੋਂ 12 12 ਤੋਂ 17 ਤੱਕ 5 ਵਾਰੀ ਉਹ ਇੱਥੋਂ ਤੇ 5 ਵਾਰੀ ਮੁੱਖ ਮੰਤਰੀ ਬਣੇ। ਮੁਲਕ ਦਾ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਡੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਮਾਣ ਉਹਨਾਂ ਨੂੰ ਹਾਸਲ ਹੈ। ਇਸ ਵੇਲੇ ਉਹ 94 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਆ। ਸਥਿਤੀ ਐਤਕੀ ਮਜ਼ਬੂਤ ਨਹੀਂ ਗੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੇ ਕਾਂਗਰਸ ਦੇ ਜਗਪਾਲ ਸਿੰਘ ਅਬਲ ਖੁਰਾਣਾ ਸਖਤ ਟੱਕਰ ਦੇ ਰਹੇ ਆ। ਇਸੇ ਕਰਕੇ ਪੋਤੇ ਪੋਤੀਆਂ ਨੂੰ ਵੀ ਮੈਦਾਨ ਦੇ ਵਿੱਚ ਕੱਢਣਾ ਪੈ ਗਿਆ। ਸੁਖਬੀਰ ਸਿੰਘ ਬਾਦਲ 2 ਵਾਰੀ ਲੋਕ ਸਭਾ ਮੈਂਬਰ ਤੇ ਉਪ ਮੁੱਖ ਮੰਤਰੀ ਰਹਿ ਚੁੱਕੇ ਆ। ਉਹਨਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਰਹਿ ਚੁੱਕੀ ਹੈ। ਇਸੇ ਪਰਿਵਾਰ ਚੋਂ ਮਨਪ੍ਰੀਤ ਸਿੰਘ ਬਾਦਲ ਲਗਾਤਾਰ 2 ਵਾਰੀ ਪੰਜਾਬ ਦੇ ਖਜ਼ਾਨਾ ਮੰਤਰੀ ਰਹਿ ਚੁੱਕੇ ਆ। ਹੁਣ ਹਲਕਾ ਬਠਿੰਡਾ ਜਿਹੜਾ ਸ਼ਹਿਰੀ ਆ ਉੱਥੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਆ। ਮੁਕਤਸਰ ਹਲਕੇ ਤੋਂ ਪਿੰਡ ਸਰਾਏ ਨਾਗਾ ਦੇ ਰਹਿਣ ਵਾਲੇ ਹਰਚੰਦ ਸਿੰਘ ਬਰਾੜ ਚੋਣ ਲੜ ਕੇ ਪੰਜਾਬ ਦੇ 13ਵੇਂ ਮੁੱਖ ਮੰਤਰੀ ਬਣੇ। 31 ਅਗਸਤ 95 ਤੋਂ 21 ਨਵੰਬਰ 96 ਤੱਕ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਰਹੇ। 5 ਵਾਰੀ ਮੁਕਤਸਰ ਹਲਕੇ ਤੇ ਇੱਕ ਵਾਰੀ ਗਿੱਦੜਬਾਹਾ ਤੇ ਕੋਟਕਪੂਰਾ ਤੋਂ ਵਿਧਾਇਕ ਰਹੇ। ਉੜੀਸਾ ਤੇ ਹਰਿਆਣਾ ਦੇ ਗਵਰਨਰ ਵੀ ਰਹੇ। ਉਹਨਾਂ ਦੀ ਨੂੰਹ ਕਰਨ ਕੌਰ ਬਰਾੜ ਕਾਂਗਰਸ ਦੀ ਟਿਕਟ ਤੇ ਉਮੀਦਵਾਰ ਹੈ। ਉਹਦਾ ਤਕੜਾ ਸਖਤ ਮੁਕਾਬਲਾ ਇਸ ਵਾਰੀ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਦੇ ਨਾਲ ਪੈ ਰਿਹਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੰਮ ਕੀਤਾ, ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਗਿੱਦੜਬਾਹੇ ਵਾਲੀ ਸੀਟ ਤੇ ਘਿਰ ਗਏ ਇਸ ਵਾਰੀ, ਔਰ ਉਹਨਾਂ ਨੂੰ ਤਕੜਾ ਮੁਕਾਬਲਾ ਜਿਹੜਾ ਉੱਥੋਂ ਦਿੱਤਾ ਜਾ ਰਿਹਾ ਇਸ ਵੇਲੇ ਆਮ ਆਦਮੀ ਪਾਰਟੀ ਦੇ ਐਡਵੋਕੇਟ ਪ੍ਰਿਤਪਾਲ ਦੇ ਵੱਲੋਂ ਤੇ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ। ਮਲੋਟ ਤੋਂ ਸਾਬਕਾ PCS ਅਧਿਕਾਰੀ ਅਜੈਬ ਸਿੰਘ ਭੱਟੀ ਕਾਂਗਰਸ ਦੀ ਟਿਕਟ ਦੇ ਉੱਤੇ ਵਿਧਾਇਕ ਬਣੇ। ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ। ਕਾਂਗਰਸ ਨੇ ਟਿਕਟ ਕੱਟ ਕੇ ਰਵਿੰਦਰ ਰੂਪੀ ਜਿਹੜੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਗਈ ਸੀ ਉਹਨੂੰ ਟਿਕਟ ਦੇ ਦਿੱਤੀ। ਇੱਥੇ ਡਾਕਟਰ ਬਲਜੀਤ ਕੌਰ ਜਿਹੜੇ ਆਈ ਸਪੈਸ਼ਲਿਸਟ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ, ਔਰ ਡਾਕਟਰ ਬਲਜੀਤ ਕੌਰ ਨੂੰ ਜਿੱਡਾ ਵੱਡਾ ਸਹਿਯੋਗ ਮਲੋਟ ਦੇ ਵਿੱਚੋਂ ਮਿਲ ਰਿਹਾ, ਉਹਨਾਂ ਨੇ ਸਿਆਸਤ ਦੇ ਵਿੱਚ ਪਹਿਲੀ ਵਾਰੀ ਪੈਰ ਧਰਿਆ, ਉਹ ਉਹਨਾਂ ਨੂੰ ਹੁੰਗਾਰਾ ਹੈਰਾਨੀਜਨਕ ਹੈ। ਡਾਕਟਰ ਬਲਜੀਤ ਕੌਰ ਜਿਹੜੇ ਪ੍ਰੋਫੈਸਰ ਸਾਧੂ ਸਿੰਘ ਜਿਹੜੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਦੀ ਧੀ ਹੈ। ਵਿਆਹੀ ਉਹ ਮਲੋਟ ਦੇ ਵਿੱਚ ਹੈ, ਉੱਥੇ ਉਹ ਆਈ ਸਪੈਸ਼ਲਿਸਟ ਰਹੀ ਹੈ। ਸੋ ਉਹ ਇਸ ਵੇਲੇ ਜਿੱਡੀ ਤਕੜੀ ਟੱਕਰ ਜਿਹੜੀ ਮਾਲਵੇ ਦੇ ਇਸ ਮਲੋਟ ਵਾਲੀ ਸੀਟ ਤੋਂ ਦੇ ਰਹੀ ਆ, ਉਹ ਵੱਡਾ ਉਲਟ ਫੇਰ ਕਰਨ ਦੀ ਸਥਿਤੀ ਦੇ ਵਿੱਚ ਹੈ। ਦੇਖੋ ਜੀ ਕੀ ਉੱਥਲ ਪੁੱਥਲ ਹੁੰਦੀ ਹੈ, ਛੇਤੀ ਪਤਾ ਲੱਗੂ। ਅੱਗੇ ਕਰਨਾਟਕ ਦੇ ਵਿੱਚ ਹਿਜਾਬ ਵਿਵਾਦ ਕਰਕੇ ਸਕੂਲ ਕਾਲਜ ਬੰਦ ਹੋਏ ਆ। ਦੇਖੋ, ਇਹ 21st ਸੈਂਚੁਰੀ ਦੇ ਵਿੱਚ ਜੋ ਕੁਛ ਚੱਲ ਰਿਹਾ, ਹੈਰਾਨੀ ਵਾਲੀ ਗੱਲ ਇਹ ਆ ਲੋਕ ਕਿਸ ਚੀਜ਼ ਦੇ ਵਾਸਤੇ ਲੜ ਰਹੇ ਨੇ। ਕਰਨਾਟਕਾ ਦੇ ਉਡੁਪੀ ਦੇ ਵਿੱਚ ਸਰਕਾਰੀ ਕਾਲਜ ਤੋਂ ਸ਼ੁਰੂ ਹੋਇਆ
ਹਿਜਾਬ ਦਾ ਵਿਵਾਦ ਲਗਾਤਾਰ ਵੱਧਦਾ ਤੁਰਿਆ ਜਾ ਰਿਹਾ। ਜਸਟਿਸ ਕ੍ਰਿਸ਼ਨ ਦੀਕਸ਼ਿਤ ਨੇ ਕਿਹਾ ਕਿ ਅੰਦੋਲਨ, ਸੜਕਾਂ ਦੇ ਉੱਤੇ ਆਉਣਾ, ਨਾਅਰੇਬਾਜ਼ੀ ਕਰਨਾ, ਸਟੂਡੈਂਟਸ ਦਾ ਇੱਕ ਦੂਜੇ ਉੱਤੇ ਹਮਲਾ ਕਰਨਾ ਠੀਕ ਨਹੀਂ ਆ। ਇਹ ਮਾਮਲਾ ਕਾਨੂੰਨ ਤੇ ਤਰਕ ਦੀ ਕਸੌਟੀ ਦੇ ਉੱਤੇ ਵੇਖਿਆ ਜਾਊਗਾ, ਜਨੂਨ ਜਾਂ ਭਾਵਨਾਵਾਂ ਦੇ ਨਾਲ ਨਹੀਂ। ਅਦਾਲਤ ਸੰਵਿਧਾਨ ਦੇ ਹਿਸਾਬ ਦੇ ਨਾਲ ਚੱਲੂਗੀ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਇਹਦਾ ਫੈਸਲਾ ਉਹ ਛੇਤੀ ਸੁਣਾਉਣਗੇ, ਕਿਉਂਕਿ ਕੁਝ ਪਟੀਸ਼ਨਾਂ ਦਾਇਰ ਹੋਈਆਂ ਨੇ ਜਿਹੜੀਆਂ ਹਾਈ ਕੋਰਟ ਦੇ ਵਿੱਚ। ਜਿਹੜੇ ਕਰਨਾਟਕਾ ਦੇ ਮੁੱਖ ਮੰਤਰੀ ਨੇ ਬਾਸਵਰਾਜ ਬੋਮਈ, ਉਹਨਾਂ ਨੇ ਸਾਰੇ ਸਕੂਲ ਤੇ ਕਾਲਜ 3 ਦਿਨ ਲਈ ਵਾਸਤੇ ਬੰਦ ਕਰਤੇ ਆ। ਪਹਿਲਾਂ ਵੀ ਇੱਕ ਵਾਰੀ ਬੰਦ ਕੀਤੇ ਸੀਗੇ, ਵਿਵਾਦ ਘਟਿਆ ਨਹੀਂ, ਵਿਵਾਦ ਲਗਾਤਾਰ ਜਿਹੜਾ ਇਹ ਰਿਹਾ। ਹਿਜਾਬ ਵਿਵਾਦ ਦੇ ਵਿੱਚ ਕਰਨਾਟਕ ਦੇ ਵਿੱਚ ਕੁਝ ਹੋਰ ਥਾਵਾਂ ਦੇ ਉੱਤੇ ਝੜਪਾਂ ਦੀ ਖਬਰ ਵੀ ਸਾਹਮਣੇ ਆਈ ਹੈ। ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਕੁਝ ਨੌਜਵਾਨ ਕਾਲਜ ਦੇ ਵਿੱਚ ਲੱਗੇ ਤਿਰੰਗੇ ਦੇ ਪੋਲ ਦੇ ਉੱਤੇ ਭਗਵਾ ਝੰਡਾ ਲਾਉਂਦੇ ਦਿਸ ਰਹੇ ਆ। ਇਹ ਘਟਨਾ ਸ਼ਿਮੋਗਾ ਦੀ ਦੱਸੀ ਜਾ ਰਹੀ ਆ। ਮਾਂਡਿਆ ਏਰੀਆ ਪੈਂਦਾ, ਉੱਥੇ ਬੁਰਕਾ ਪਾ ਕੇ ਆਈ ਇੱਕ ਲੜਕੀ ਜਿਹੜੀ ਸਕੂਲ ਦੇ ਵਿੱਚ ਆਈ, ਉਹਦਾ ਪਿੱਛਾ ਕਰਦੇ ਨੇ ਕੁਝ ਝੰਡੀਆਂ ਲੈ ਕੇ, ਭਗਵੀਆਂ ਝੰਡੀਆਂ ਲੈ ਕੇ, ਔਰ ਜੈ ਸ਼੍ਰੀ ਰਾਮ ਦੇ ਨਾਅਰੇ ਉਹਦੇ ਕੋਲੇ ਲਾਉਂਦੇ ਨੇ। ਉਹ ਲੜਕੀ ਫਿਰ ਅੜ ਕੇ ਉੱਥੇ ਮੁਕਾਬਲਾ ਕਰਦੀ ਆ ਤੇ ਉਹ ਮੁਕਾਬਲਾ ਕਰਦਿਆਂ ਹੋਇਆ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੀ ਹੈ। ਉਡੂਪੀ, ਸ਼ਿਮੋਗਾ, ਬਾਗਲਕੋਟ ਦੇ ਵਿੱਚ ਥਾਂ ਦੇ ਉੱਤੇ ਵਿਦਿਆਰਥੀਆਂ ਦੇ ਵਿਚਾਲੇ ਇਹ ਝੜਪਾਂ ਹੋ ਰਹੀਆਂ ਨੇ। ਇਹ ਝੜਪਾਂ ਕਿਸ ਪਾਸੇ ਵੱਲ ਨੂੰ ਲੈ ਜਾਣਗੀਆਂ, ਔਰ ਖਾਸ ਤੌਰ ਦੇ ਉੱਤੇ ਜਿਹੜੀ ਨਫ਼ਰਤ ਇਸ ਵੇਲੇ ਇਹ ਨਵੀਂ ਜਨਰੇਸ਼ਨ ਦੇ ਵਿੱਚ ਭਰ ਦਿੱਤੀ ਗਈ ਆ, ਉਹ ਕਿੱਧਰ ਨੂੰ ਲੈ ਜੂਗੀ? ਇਹ ਬੜੇ ਵੱਡੇ ਸਵਾਲ ਨੇ, ਗੰਭੀਰ ਸਵਾਲ ਨੇ। ਹਾਕਮ ਇਹਨਾਂ ਸਵਾਲਾਂ ਦੇ ਉੱਤੇ ਸੋਚਣ ਦੇ ਵਾਸਤੇ ਤਿਆਰ ਨਹੀਂ। ਇਹ ਕੁਛ ਹੀ ਤਾਂ ਗਵਰਨਮੈਂਟਾਂ ਫੈਲਾਉਂਦੀਆਂ, ਇਹੀ ਤਾਂ ਚਾਹੁੰਦੀਆਂ ਲੋਕੀ ਫਸਦੇ ਰਹਿਣ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।